ਤੇ ਸਾਡੇ ਹੁੰਦਿਆਂ ਸਾਡੇ ਜਿਹੜੇ ਮੁੱਖ ਮੰਤਰੀ ਆ ਅਕਾਲੀ ਦਲ ਸਰਕਾਰ ਸੀ ਜਿਹੜੀ ਉਹਨਾਂ ਦੇ ਹੁੰਦਿਆਂ ਸਾਡੀਆਂ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ, ਮੁੰਡਿਆਂ ਨੂੰ ਤਾਂ ਲੱਗਣਾ ਹੀ ਸੀ। ਸਿੱਖੀ ਦਾ ਪ੍ਰਚਾਰ ਨਹੀਂ ਹੋਇਆ। ਜੇ ਪ੍ਰਚਾਰ ਹੋਵੇ ਤਾਂ ਸਾਡਾ ਐਡਾ ਵੱਡਾ ਇਤਿਹਾਸ ਹੈ, ਕਿਵੇਂ ਨਸ਼ੇ ਤੇ ਲੱਗ ਜੇ, ਕਿਵੇਂ ਕੇਸ ਬਣਾ ਲਏ। ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਚੱਲਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਕਿ ਉਹ ਆਪਣੇ ਕਾਰਜਾਂ ਦੇ ਵਿੱਚ ਸਫਲ ਨਹੀਂ ਹੋ ਸਕੀ। ਜੇ ਸਫਲ ਹੁੰਦੀ ਤੇ ਆਹ ਹਾਲਤ ਸਾਡੇ ਕਿਉਂ ਹੋਣੀ ਸੀ? ਕਿਉਂਕਿ ਉਹ ਸਾਰੀ ਬਾਦਲ ਦੀ ਚਲਾਈ ਚੱਲਦੀ ਹੈ ਸਭ ਕੁਝ। ਐਜੀਪੀਸੀ ਦਾ ਨਾਂ ਹੀ ਹੈ, ਉਹਦੀ ਮੋਹਰ ਲਾ ਕੇ ਪ੍ਰਧਾਨ ਬਣਦਾ, ਉਹਦੀ ਮੋਹਰ ਕਰਕੇ ਸਾਰੇ ਕੰਮ ਹੁੰਦੇ ਆ। ਉਹਨੂੰ ਖਜ਼ਾਨਾ ਚਾਹੀਦਾ, ਉਹਨੂੰ ਕੁਛ ਨਹੀਂ ਚਾਹੀਦਾ। ਬਾਦਲ ਕਿਹੜੇ ਜਥੇਦਾਰ ਬਣਾਏ ਨੇ? ਜਥੇਦਾਰ ਬਣ ਹੁੰਦੇ ਆ। ਜਥੇਦਾਰ ਸੀ ਭਾਈ ਰਣਜੀਤ ਸਿੰਘ ਜਿਹੜਾ ਬੋਲਦਾ ਹੁਣ ਵੀ ਬੋਲਦਾ, ਉਹ ਸੱਚਾ ਤੇ ਸੁੱਚਾ ਪਹਿਰੇਦਾਰ ਹੋਣਾ ਚਾਹੀਦਾ ਜਥੇਦਾਰ। ਔਰ ਇਹ ਕੁਝ ਵੀ ਕਰ ਸਕਦੇ ਆ, ਸਾਨੂੰ ਇਹਨਾਂ ਸਰਕਾਰਾਂ ਤੇ ਕੋਈ ਪ੍ਰਤੀਤ ਨਹੀਂ ਹੈ, ਕੋਈ ਇਤਬਾਰ ਨਹੀਂ ਹੈ। ਕੁਝ ਵੀ ਕਰ ਸਕਦੇ ਆ ਪਰ ਹੋਏਗਾ ਨਹੀਂ। ਜਦੋਂ ਖਾਲਸਾ ਖੜਾ ਹੋ ਗਿਆ ਨਾ ਤੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਵੀ ਕਰ ਜਾਣ। TV84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਮੌਜੂਦਾ ਸਮੇਂ ਦੇ ਵਿੱਚ ਇੱਕ ਪ੍ਰੈਸ ਵਾਰਤਾਲਾਪ ਕੀਤਾ ਗਿਆ ਯੂਨਾਈਟਿਡ ਅਕਾਲੀ ਦਲ ਵੱਲੋਂ ਸਰਦਾਰ ਗੁਰਨਾਮ ਸਿੰਘ ਸਿੱਧੂ ਨੇ ਔਰ ਨਵੇਂ ਪ੍ਰਧਾਨ ਦੀ ਚੰਡੀਗੜ੍ਹ ਦੇ ਜਿਹੜੇ ਨਵੇਂ ਪ੍ਰਧਾਨ ਨੇ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ। ਸਰਦਾਰ ਰਿਸ਼ਪਾਲ ਸਿੰਘ ਨੂੰ ਨਵੇਂ ਪ੍ਰਧਾਨਗੀ ਦੇ ਉਹਦੇ ਵੱਲੋਂ ਚੁਣਿਆ ਗਿਆ ਹੈ। ਸਿੱਧੂ ਸਾਹਿਬ ਦੇ ਨਾਲ ਗੱਲਬਾਤ ਕਰ ਲੈਂਦੇ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਸਵਾਲ ਹੈ ਕਿ ਪਰਪਸ ਕੀ ਹੈ? ਨਵੇਂ ਪ੍ਰਧਾਨ ਦੀ ਨਿਯੁਕਤੀ ਕੀਤੀ ਗਈ ਹੈ। ਪਹਿਲਾਂ ਵੀ ਪਾਰਟੀ ਚੱਲਦੀ ਆਉਂਦੀ ਲੰਬੇ ਸਮੇਂ ਤੋਂ, ਵੱਖ-ਵੱਖ ਹਲਕਿਆਂ ਦੇ ਵਿੱਚ ਗਤੀਵਿਧੀਆਂ ਚੱਲਦੀਆਂ ਆਉਂਦੀਆਂ ਨੇ, ਤਾਂ ਨਵੇਂ ਪ੍ਰਧਾਨ ਦੀ ਨਿਯੁਕਤੀ ਕਰਨ ਦੀ ਜ਼ਰੂਰਤ ਕਿਉਂ ਪਈ? ਇਸ ਤਰ੍ਹਾਂ ਚੰਡੀਗੜ੍ਹ ਮੁਲਾਜ਼ਮਾਂ ਦਾ ਸ਼ਹਿਰ ਹੈ, ਤਕਰੀਬਨ ਬਹੁਤ ਗਿਣਤੀ ਮੁਲਾਜ਼ਮਾਂ ਦੀ ਹੈ, ਪਰ ਸਰਦਾਰ ਰਿਸ਼ਪਾਲ ਸਿੰਘ ਵੀ ਮੁਲਾਜ਼ਮੀ ਤੋਂ ਹੁਣੇ ਆਏ ਆ। ਇਹਨਾਂ ਦੀ ਭਾਵਨਾ ਦੇਖ ਕੇ, ਇਹਨਾਂ ਦਾ ਨਗਰ ਕੀਰਤਨ 'ਚ ਜਿੰਨਾ ਉਤਸ਼ਾਹ ਦੇ ਕੇ, ਜੋ ਪਬਲਿਕ ਸੇਵਾ 'ਚ ਉਤਸ਼ਾਹ ਦੇ ਕੇ, ਇਹਨਾਂ ਦੇ ਮਨ 'ਚ ਵੀ ਉਬਾਲ ਸੀ ਤੇ ਮੇਰੇ ਮਨ 'ਚ ਵੀ ਇੱਛਾ ਸੀ ਵੀ ਕੋਈ ਇਹੋ ਜਿਹਾ ਚੰਗਾ ਪ੍ਰਧਾਨ ਹੋਵੇ ਸ਼ਹਿਰ ਵਿੱਚੋਂ, ਜਿਹੜਾ ਆਪਾਂ, ਕਿਉਂਕਿ ਪੜ੍ਹਿਆ ਲਿਖਿਆ ਸ਼ਹਿਰ ਹੈ ਤੇ ਇਹਦੇ ਵਿੱਚੋਂ ਗਠਬੰਧਨ ਹੋਣਾ ਬਹੁਤ ਜ਼ਰੂਰੀ ਹੈ। ਮੇਰੇ ਮਨ 'ਚ ਹਮੇਸ਼ਾ ਦਰਦ ਹੈ ਵੀ ਅਸੀਂ ਗੁਰੂ ਸਾਹਿਬ ਦੇ ਕਰਜ਼ਾਈ ਹਾਂ। ਗੁਰੂ ਸਾਹਿਬ ਨੇ ਬਹੁਤ ਪਰਉਪਕਾਰ ਕੀਤੇ ਹੈ, ਬਹੁਤ ਕੁਰਬਾਨੀਆਂ ਕੀਤੀਆਂ ਸਾਡੇ ਲਈ। ਈਵਨ ਛੋਟੇ ਛੋਟੇ ਬੱਚੇ ਸ਼ਹੀਦ ਕਰਾਏ ਆ, ਪਿਤਾ ਸ਼ਹੀਦ ਕਰਾਇਆ, ਮਾਤਾ ਸ਼ਹੀਦ ਕਰਾਇਆ, ਤੱਤੀਆਂ ਤਵੀਆਂ 'ਤੇ ਬੈਠੇ। ਕਾਹਦੇ ਲਈ ਬੈਠੇ? ਕੋਈ ਨਿੱਜਤਾ ਹੈ ਨਹੀਂ ਸੀ, ਸਿੱਖੀ ਨੂੰ ਪ੍ਰਫੁੱਲਿਤ ਕਰਨ ਲਈ। ਤੇ ਸਾਡੇ ਹੁੰਦਿਆਂ ਸਾਡੇ ਜਿਹੜੇ ਮੁੱਖ ਮੰਤਰੀ ਆ ਅਕਾਲੀ ਦਲ ਸਰਕਾਰ ਸੀ ਜਿਹੜੀ, ਉਹਨਾਂ ਦੇ ਹੁੰਦਿਆਂ ਸਾਡੀਆਂ ਕੁੜੀਆਂ ਵੀ ਨਸ਼ੇ ਤੇ ਲੱਗ ਗਈਆਂ, ਮੁੰਡਿਆਂ ਨੂੰ ਤਾਂ ਲੱਗਣਾ ਹੀ ਸੀ। ਸਮੈਕ ਦਾ, ਸ਼ਰਾਬ ਦਾ, ਨਸ਼ਿਆਂ ਦਾ, ਆਹ ਦੂਜੀ ਸਾਲੀ ਗੰਦੀ ਜਿਹੜੀ। ਤੇ ਇਸ ਲਈ ਮਨ 'ਚ ਬਹੁਤ ਦਰਦ ਹੈ ਜੀ। ਸਿੱਖ ਕੌਮ ਦੀ ਚੜ੍ਹਦੀ ਕਲਾ ਕਿਵੇਂ ਹੋਵੇ, ਉਹ ਹੁਣ ਮੇਰੇ ਸਾਥੀ ਸੁਭਾਸ਼ ਸਿੰਘ ਜੀ, ਰਿਸ਼ਪਾਲ ਸਿੰਘ ਜੀ, ਬਲਦੇਵ ਸਿੰਘ ਜੀ ਸਾਰੇ ਨੌਜਵਾਨ ਹੈ ਔਰ ਸਾਰੇ ਤਜਰਬੇਕਾਰ ਵੀ ਹੈ, ਸਾਰੇ ਚੰਗੇ ਹੋਲਡ ਵਾਲੇ ਹੈ। ਇਸ ਲਈ ਇਹਨਾਂ ਨੂੰ ਅਪੀਲ ਕੀ ਬੇਨਤੀ ਕੀਤੀ ਸੀ ਵੀ ਆਓ ਸਾਹਮਣੇ ਆਓ, ਆਪਾਂ ਸੇਵਾ ਕਰੀਏ। ਆਪਦਾ ਹਰ ਕੋਈ ਕਰਦਾ, ਗੁਰੂ ਦੇ ਕਾਰਜ ਕਰੀਏ। ਪੰਥ ਦੀ ਪਾਰਟੀ ਹੈ ਤਾਂ ਕੀ ਲੱਗਦਾ ਕਿ ਜਿਹੜੀਆਂ ਪੰਥ ਦੀਆਂ ਜਿਹੜੀਆਂ ਜ਼ਿਆਦਾ ਦਰਪੇਸ਼ ਚੁਣੌਤੀਆਂ ਨੇ, ਕਿਹੜੀਆਂ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਜ਼ਰੂਰਤ ਹੈ ਪਹਿਲ ਦੇ ਆਧਾਰ 'ਤੇ? ਪਹਿਲ ਦੇ ਆਧਾਰ 'ਤੇ ਸਿੱਖੀ ਨੂੰ ਪ੍ਰਫੁੱਲਿਤ ਕਰਨਾ, ਸਿੱਖੀ ਦਾ ਪ੍ਰਚਾਰ ਕਰਨਾ। ਸਿੱਖੀ ਦਾ ਪ੍ਰਚਾਰ ਨਹੀਂ ਹੋਇਆ। ਜੇ ਪ੍ਰਚਾਰ ਹੋਵੇ ਤਾਂ ਸਾਡਾ ਐਡਾ ਵੱਡਾ ਇਤਿਹਾਸ ਹੈ। ਬੰਦੇ ਦੇ ਕਿਵੇਂ ਨਸ਼ੇ ਤੇ ਲੱਗ ਜੇ, ਕਿਵੇਂ ਕੇਸ ਬਣਾ ਲਏ। ਅਸੀਂ ਦੱਸ ਹੀ ਨਹੀਂ ਸਕੇ ਬੱਚਿਆਂ ਨੂੰ, ਨਾ ਆਪਣੇ ਲੋਕਾਂ ਨੂੰ ਦੱਸ ਨਹੀਂ ਸਕੇ ਇਤਿਹਾਸ ਬਾਰੇ। ਇੱਕ ਤਾਂ ਸਿੱਖ ਇਤਿਹਾਸ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ। ਇਹ ਦੱਸਾਂਗੇ, ਪ੍ਰਚਾਰ ਕਰਾਂਗੇ, ਲੋਕਾਂ 'ਚ ਜਾਵਾਂਗੇ ਤੇ ਬੱਚੇ ਬੱਚੀਆਂ ਨਸ਼ਿਆਂ ਤੋਂ ਵੀ ਦੂਰ ਹੋ ਜਾਣਗੇ, ਸਿੱਖੀ ਪ੍ਰਫੁੱਲਿਤ ਹੋਊਗੀ। ਕਿਉਂਕਿ ਸਾਡਾ ਇਤਿਹਾਸ ਹੀ ਐਡਾ ਵੱਡਾ ਹੈ, ਸਾਡੇ ਗੁਰੂਆਂ ਦੇ ਇੰਨੇ ਪਰਉਪਕਾਰ ਹੈ। ਅਕਿਰਤ ਘਾਣ ਕੋਈ ਵਿਰਲਾ ਹੀ ਹੁੰਦਾ ਹੈ, ਸਾਡੀ ਕੌਮ ਕਿਰਤ ਘਾਣ ਨਹੀਂ ਹੈ। ਜਦੋਂ ਨੌਜਵਾਨਾਂ ਨੂੰ ਇਹ ਗੱਲਾਂ ਦੱਸਾਂਗੇ ਨਾ, ਸਾਰੇ ਸਿੱਖੀ ਵਿੱਚ ਆਉਣਗੇ, ਪ੍ਰਫੁੱਲਿਤ ਹੋਣਗੇ। ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਚੱਲਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਹੈ ਕਿ ਉਹ ਆਪਣੇ ਕਾਰਜਾਂ ਦੇ ਵਿੱਚ ਸਫਲ ਨਹੀਂ ਹੋ ਸਕੀ। ਜੇ ਸਫਲ ਹੁੰਦੀ ਤੇ ਆਹ ਹਾਲਤ ਸਾਡੇ ਕਿਉਂ ਹੋਣੀ ਸੀ? ਕਿਉਂਕਿ ਉਹ ਸਾਰੀ ਬਾਦਲ ਦੀ ਚਲਾਈ ਚੱਲਦੀ ਹੈ ਸਭ ਕੁਝ। ਐਜੀਪੀਸੀ ਦਾ ਨਾਂ ਹੀ ਹੈ, ਉਹਦੀ ਮੋਹਰ ਲਾ ਕੇ ਪ੍ਰਧਾਨ ਬਣਦਾ, ਉਹਦੀ ਮੋਹਰ ਕਰਕੇ ਸਾਰੇ ਕੰਮ ਹੁੰਦੇ ਆ। ਉਹਨੂੰ ਖਜ਼ਾਨਾ ਚਾਹੀਦਾ, ਉਹਨੂੰ ਕੁਛ ਨਹੀਂ ਚਾਹੀਦਾ ਬਾਦਲ ਨੂੰ। ਸਿੱਖ ਕੌਮ ਤਾਂ ਉਹਨੇ ਬੈਠ ਕੇ ਆਪ ਸਭ ਕੁਝ ਆਪ ਕਰਾਇਆ। ਵੇਖੋ 78 ਦਾ ਸਾਕਾ ਮੈਨੂੰ ਪੂਰਾ ਕਲੀਅਰ ਹੈ, ਮੇਰੇ ਨਾਲ ਕੋਈ ਬੈਠ ਕੇ ਕਰ ਲੈ, ਕੋਈ ਮੈਂ ਜਵਾਬ ਦੇਊਂਗਾ। ਇਹਨੇ ਆਪ ਬੈਠ ਕੇ ਕਰਾਇਆ। ਜਿਹੜੇ 13 ਸਿੰਘ ਸ਼ਹੀਦ ਹੋਏ ਤੇ ਹੋਰ ਨੁਕਸਾਨ, ਉਹ ਆਪ ਬੈਠ ਕੇ ਬਾਦਲ ਨੇ ਕਰਾਇਆ। ਬਲੂ ਸਟਾਰ ਆਪ ਕਰਾਇਆ ਬਾਦਲ ਨੇ। ਫਿਰ ਕਾਹਦਾ ਅਕਾਲੀ ਦਲ ਤੇ ਕਾਹਦਾ ਪ੍ਰਧਾਨ ਆ ਉਹ? ਜੇ ਐਜੀਪੀਸੀ ਨੂੰ ਕਿਵੇਂ ਪ੍ਰਫੁੱਲਿਤ ਹੋਣ ਦੇਗਾ? ਕੋਈ ਚੰਗਾ ਕੰਮ ਕੌਮ ਦੇ ਹੱਕ ਦਾ ਅਜੇ ਤੱਕ ਨਹੀਂ ਕਰ ਸਕਿਆ। ਬੀਜੇਪੀ ਦਾ ਯਾਰੀ ਸੀ, ਕਹਿੰਦੇ ਨਹੁੰ ਦਾ ਰਿਸ਼ਤਾ ਸਾਡਾ, ਤੇ ਕਿਉਂ ਨਹੀਂ ਲੈ ਸਕੇ ਚੰਡੀਗੜ੍ਹ ਹੁਣ ਤੱਕ? ਫਿਰ ਜਥੇਦਾਰ ਕਿਵੇਂ ਕਹਿੰਦੇ ਨੇ? ਅਕਾਲ ਤਖਤ ਸਾਹਿਬ ਤੋਂ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਨੂੰ ਤਾਕਤਵਰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਫਿਰ ਉਹ ਕਿਸ ਆਧਾਰ 'ਤੇ ਕਹਿੰਦੇ? ਉਹ ਹਰਪ੍ਰੀਤ ਸਿੰਘ ਨੂੰ ਕਿਹਨੇ ਬਣਾਇਆ? ਅਸੀਂ ਹੁਣ ਜਥੇਦਾਰ ਨੂੰ ਕਹਿੰਦੇ ਹਾਂ, ਚੰਗੇ ਨਹੀਂ ਲੱਗਦੇ। ਬਣਾਇਆ ਕਿਹਨੇ ਆ? ਕਿਹਦਾ ਉਹ ਹੈ? ਜੇ ਹੈ ਤਾਂ ਉਹਨੂੰ ਇੰਨੀ ਸ਼ਰਮ ਨਹੀਂ ਆਉਂਦੀ
ਵੀ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲੀ ਹੋਵੇ, ਕਹਿੰਦੇ ਨੂੰਹ ਧੀ ਦਾ ਰਿਸ਼ਤਾ ਹੈ। ਹੁਣ ਤਾਂ ਕਹਿੰਦੇ ਕੀ ਲਿਆ ਉਹਨਾਂ ਤੋਂ ਇਹਨਾਂ ਨੇ, ਹਿੰਦੁਸਤਾਨ ਸਰਕਾਰ ਤੋਂ ਕੀ ਲਿਆ? ਜਿਹੜੇ ਜੇਲ੍ਹਾਂ 'ਚੋਂ ਰਿਹਾਈ ਸਾਡੇ ਉਹ ਨਹੀਂ ਕਰਾ ਸਕੇ ਬੰਦੇ। ਇੱਥੇ ਮੋਰਚਾ ਜੇਲ੍ਹਾਂ 'ਚੋਂ ਰਿਹਾਈਆਂ ਦਾ ਮੋਰਚਾ ਅਸੀਂ ਮੋਹਾਲੀ ਲਾਇਆ ਸੀ। ਮੇਰੇ ਨਾਲ ਦੇ ਸਿੰਘ ਬੈਠੇ ਆ ਜਿਨ੍ਹਾਂ ਨੇ ਉਦੋਂ ਬਹੁਤ ਬੁਰਾ ਕੁਛ ਸਹਿਯੋਗ ਦਿੱਤਾ। 1 ਸਾਲ ਭਰ ਮੋਰਚਾ ਚੱਲਿਆ। ਬਾਦਲ ਨੂੰ ਮਿਲੇ ਤੇ ਘਰੇ ਵੀ ਗਏ ਕੋਠੀ 'ਚ ਵੀ ਤੂੰ ਕੌਮ ਦਾ ਲੀਡਰ ਹੈ, ਅਗਵਾਈ ਹੈ, ਐਡਾ ਵੱਡਾ ਹੈ, ਤੂੰ ਕਿਉਂ ਮੁੰਡਿਆਂ ਨੂੰ ਬਾਹਰ ਨਹੀਂ ਕਢਾਉਂਦਾ? ਤੇਰਾ ਫਰਜ਼ ਬਣਦਾ ਹੈ। ਮੈਂ ਚਿੱਠੀਆਂ ਲਿਖਦਾ, ਮੈਂ ਕਰਦਾ, ਕੱਖ ਨਹੀਂ ਕੀਤਾ। ਹੁਣ ਵਿਖਾਵੇ ਨੂੰ ਆਪਦੀਆਂ ਜੜ੍ਹਾਂ ਨੂੰ ਲਾਉਣ ਵਾਸਤੇ ਮੇਰੇ ਪੈਰ ਲੱਗ ਜਾਣ, ਪੈਰ ਉਖੜ ਗਏ ਸਭ ਕੁਛ। ਵੇਖੋ ਨਾ, ਸਾਰੀਆਂ ਸੀਟਾਂ ਤੋਂ ਹਾਰ ਗਏ। ਜੇ ਕੋਈ ਚੰਗੇ 1-2 ਬੰਦੇ ਸੀ ਉਹ ਜਿੱਤੇ ਆ, ਇਹ ਵੀ ਹਾਰ ਗਿਆ, ਆਪ ਵੀ, ਤੇ ਮੁੰਡਾ ਵੀ ਹਾਰ ਗਿਆ। ਹੁਣ ਕੀ ਪੱਲੇ ਇਹਨਾਂ ਦੇ? ਸੋ ਇਸ ਲਈ ਹੁਣ ਤਾਂ ਤਰਲੇ ਮਾਰਦੇ ਆ। ਜਥੇਦਾਰ ਕਿਹੜੇ ਜਥੇਦਾਰ ਬਣਾਏ ਨੇ? ਇਹ ਜਥੇਦਾਰ ਬਣ ਹੁੰਦੇ ਆ। ਜਥੇਦਾਰ ਸੀ ਭਾਈ ਰਣਜੀਤ ਸਿੰਘ, ਜਿਹੜਾ ਬੋਲਦਾ ਹੁਣ ਵੀ ਬੋਲਦਾ, ਉਹ ਸੱਚਾ ਤੇ ਸੁੱਚਾ ਪਹਿਰੇਦਾਰ ਹੋਣਾ ਚਾਹੀਦਾ ਜਥੇਦਾਰ, ਜਿਹਨੂੰ ਕਿਸੇ ਦੀ ਕੋਈ ਨਾ ਹੋਵੇ। ਤੇ ਇਹ ਤਾਂ ਜਿਵੇਂ ਬੁਲਾਉਂਦੇ ਉਵੇਂ ਬੋਲਦੇ ਆ, ਕਾਹਦੇ ਜਥੇਦਾਰ ਹੈ? ਇਸ ਲਈ ਇਹ ਸਾਰਾ ਕੁਛ ਮਾਪ ਕੇ ਸੰਗਤ ਨੂੰ ਜੋੜ ਕੇ ਤਾਂ ਸਾਰਾ ਪ੍ਰਫੁੱਲਤ ਹੋਊਗਾ। ਲੋਕਾਂ ਦੀ ਆਵਾਜ਼ ਨਾਲ ਹੀ ਸਾਰਾ ਗੱਲ ਚੱਲਣੀ ਹੈ। ਤੁਹਾਡੀ ਵੀ ਇੱਕ ਡੈਪੂਟੇਸ਼ਨ ਸੀ ਜਿਹੜਾ ਕੇਂਦਰੀ ਵਜ਼ਾਰਤ ਨੂੰ ਮਿਲਿਆ, ਪੰਥਕ ਮੁੱਦਿਆਂ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਖ ਮੁੱਦਾ ਸੀ। ਉਸ ਤੋਂ ਬਾਅਦ ਕੋਈ ਰਿਸਪੌਂਸ ਆਇਆ, ਕੋਈ ਸੁਹਿਰਦ ਲੱਗਦਾ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਕੇਂਦਰ ਸੁਹਿਰਦ ਨਹੀਂ ਹੈ। ਵੇਖੋ, ਸਾਨੂੰ ਪੂਰਾ ਵਾਅਦਾ ਕੀਤਾ ਸੀ 2 ਮਿਨਿਸਟਰ ਜਿਹੜੇ ਸੈਂਟਰ ਦੇ, ਉਹਨਾਂ ਨੇ ਕਹਿ ਕੇ ਵੀ ਅਸੀਂ ਬਹੁਤ ਛੇਤੀ ਕਰਦੇ ਹਾਂ ਰਿਹਾਈ, ਪਰ ਨਹੀਂ ਰਿਹਾਈ ਅਜੇ ਤੱਕ ਨਹੀਂ ਹੋਈਆਂ। ਪਤਾ ਨਹੀਂ ਕੀ ਚਾਹੁੰਦੇ ਆ, ਕੀ ਸਾਥੋਂ ਹੋਰ ਲੈਣਾ ਚਾਹੁੰਦੇ ਆ। ਚਾਹੁਣ ਤੱਕ ਹੀ ਜੇ ਸਜ਼ਾ ਪੂਰੀਆਂ ਹੋ ਗਈਆਂ ਕਿਉਂ ਨਹੀਂ ਛੱਡਦੇ? ਸਾਰੇ ਆ ਜਿਹੜੇ ਪਿਛਲੇ 500 ਸਾਲ ਵੇਲੇ ਛੱਡੇ ਆ, ਰਿਹਾਈ ਕਰਨਾ ਬਣਦਾ ਸੀ, ਪਰ ਨਹੀਂ, ਐਵੇਂ ਗੱਲਾਂ ਬਾਤਾਂ ਟਾਲ ਗਏ ਆ। ਅਸੀਂ ਦਿੱਤਾ ਸੀ ਵੀ ਜਿਹੜੇ ਸਾਡੇ ਬਾਹਰ ਸਿੱਖ ਬੈਠੇ ਆ, ਜਿਨ੍ਹਾਂ ਦੇ ਪਰਚੇ ਆ, ਉਹ ਕੈਂਸਲ ਕਰੋ, ਉਹ ਸਾਰੇ ਬਾਹਰ ਆਉਣ ਜਾਣ। ਇਹ ਸਾਰੇ ਮੰਨੇ ਸੀ, ਮੋਦੀ ਨੂੰ ਮਿਲੇ, ਮੋਦੀ ਵੀ ਮੰਨਿਆ, ਮਿਨਿਸਟਰ ਵੀ ਮੰਨੇ, ਪਰ ਨਹੀਂ ਕੀਤਾ। ਗੱਲੀ ਬਾਤੀ ਸਾਰਾ ਹਾਂ ਕੀਤੀ ਹੈ, ਪ੍ਰੈਕਟੀਕਲ ਕੁਝ ਨਹੀਂ ਕੀਤਾ, ਕਿਉਂਕਿ ਨੀਤਾਂ ਮਾੜੀਆਂ ਉਹਨਾਂ ਦੀਆਂ। ਅਤੇ ਖਾਲਸਾ ਰਾਜ ਲੈਣਾ ਤਾਂ ਜਾਣਦਾ ਹੈ, ਕੋਈ ਸਮਾਂ ਆਊਗਾ, ਰਾਜ ਆ ਜਾਊਗਾ, ਕੋਈ ਨਹੀਂ, ਬਹੁਤਾ ਚਿਰ ਨਹੀਂ ਲੱਗਣਾ। ਔਰ ਸਾਡਾ ਪਰਮੇਸ਼ਰ, ਸਾਨੂੰ ਭਰੋਸਾ ਉਸ 'ਤੇ, ਸਾਡੇ ਗੁਰੂਆਂ ਦੇ ਭਰੋਸਾ, ਸਾਨੂੰ ਸ਼ਕਤੀਆਂ ਉਹਨਾਂ ਕੋਲ ਹੈ, ਇਹਨਾਂ ਕੋਲ ਕੀ ਹੈ? ਚੰਡੀਗੜ੍ਹ ਨੂੰ ਵਸਾਉਣ ਵਾਸਤੇ ਪੰਜਾਬ ਦੇ 28 ਪਿੰਡ ਉਜਾੜੇ ਸੀ। ਪੰਜਾਬ ਦੀ ਹਿੱਕ ਦੇ ਉੱਪਰ ਜਿਹੜਾ ਸੀ ਚੰਡੀਗੜ੍ਹ ਸਥਾਪਿਤ ਕੀਤਾ ਗਿਆ। ਅੱਜ ਇੱਕੋ ਵਿਰਾਸਤ ਹੈ ਪੰਜਾਬ ਦੀ, ਜਿਹੜੀ ਪੰਜਾਬ ਦੇ ਕੋਲ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਤਾਂ ਕਿਤੇ ਨਾ ਕਿਤੇ ਉਹਦਾ ਵੀ ਕੇਂਦਰੀਕਰਨ ਕਰਨ ਦੀਆਂ ਗੱਲਾਂ ਹੁੰਦੀਆਂ ਨੇ। ਹਾਈ ਕੋਰਟ ਦੇ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜਿਹੜਾ ਅਗਸਤ ਦੇ ਵਿੱਚ ਅਗਲੀ ਸੁਣਵਾਈ ਵੀ ਹੋਣੀ ਹੈ। ਤਾਂ ਵਿਦਿਆਰਥੀ ਜਿਹੜਾ ਰੋਸ ਪ੍ਰਦਰਸ਼ਨ ਕਰਦੇ ਆ, ਕੋਈ ਪੰਥਕ ਧਿਰ ਨਹੀਂ ਬੋਲਦੀ ਨਜ਼ਰ ਆਉਂਦੀ, ਕੋਈ ਰਾਜਨੀਤਿਕ ਨੁਮਾਇੰਦਾ ਨਹੀਂ ਬੋਲਦਾ ਨਜ਼ਰ ਆਉਂਦਾ, ਕੀ ਸਮਝਿਆ ਜਾਵੇ? ਅਸੀਂ ਨੌਜਵਾਨਾਂ ਦੇ ਨਾਲ ਹਾਂ, ਹਰ ਹਾਲ 'ਚ ਨਾਲ ਉਹਨੂੰ ਜਾਵਾਂਗੇ, ਮਿਲਾਂਗੇ ਵੀ। ਔਰ ਇਹ ਕੁਛ ਵੀ ਕਰ ਸਕਦੇ ਆ, ਸਾਨੂੰ ਇਹਨਾਂ ਸਰਕਾਰਾਂ 'ਤੇ ਕੋਈ ਪ੍ਰਤੀਤ ਨਹੀਂ ਹੈ, ਕੋਈ ਇਤਬਾਰ ਨਹੀਂ ਹੈ, ਕੁਛ ਵੀ ਕਰ ਸਕਦੇ ਆ, ਪਰ ਹੋਏਗਾ ਨਹੀਂ। ਜਦੋਂ ਖਾਲਸਾ ਖੜਾ ਹੋ ਗਿਆ ਨਾ, ਤੇ ਇਹਨਾਂ ਦੀ ਜ਼ਰੂਰਤ ਨਹੀਂ ਹੈ ਵੀ ਕਰ ਜਾਣ। ਸੋ ਖਾਲਸੇ ਦਾ ਸਮਾਂ ਆਉਣ ਵਾਲਾ ਹੀ ਹੈ, ਇਹ ਥੋੜ੍ਹੇ ਦਿਨ ਇਹਨਾਂ ਦੇ, ਬਹੁਤੇ ਨਹੀਂ। ਆਪਣੀ ਮੌਤੇ ਆਪੇ ਹੀ ਮਰ ਜਾਣੀਆਂ ਸਰਕਾਰਾਂ, ਵੇਖਿਓ ਤੁਸੀਂ। ਕਿਉਂਕਿ ਖਾਲਸੇ ਦਾ ਰਾਜ ਕੀਤਾ ਹੈ ਅਤੇ ਖਾਲਸੇ ਨੇ ਰਾਜ ਕਰਨਾ ਹੈ, ਧਰਮ ਦਾ ਰਾਜ ਕਰਨਾ। ਅਸੀਂ ਕਰਕੇ ਦਿਖਾਵਾਂਗੇ ਵੀ ਐਂ ਰਾਜ ਹੁੰਦੇ ਆ, ਇਹਨਾਂ ਵਾਂਗੂ ਨਹੀਂ ਵੀ ਝੂਠੀਆਂ ਗੱਲਾਂ ਸਹੁੰ ਖਾ ਕੇ ਸਭ ਕੁਛ ਕਰੀ ਜਾਣਾ। ਸੋ ਇਹ ਮੈਨੂੰ ਤਾਂ ਪੂਰਨ ਯਕੀਨ ਆ ਵੀ ਖਾਲਸੇ ਦਾ ਰਾਜ ਆਉਣਾ ਹੀ ਆਉਣਾ, ਅਤੇ ਖਾਲਸੇ ਨੇ ਰਾਜ ਕਰਨਾ ਅਤੇ ਕਰਕੇ ਦੱਸਣਾ ਵੀ ਰਾਜ ਐਂ ਕਰੀਦਾ ਅਤੇ ਇਸ ਤਰ੍ਹਾਂ ਹੁੰਦਾ। ਵਿਦਿਆਰਥੀਆਂ ਦੇ ਉੱਪਰ ਪੁਲਿਸ ਵੱਲੋਂ ਇੱਕ ਤਸ਼ੱਦਦ ਕੀਤਾ ਜਾਂਦਾ ਹੈ, ਨੌਜਵਾਨਾਂ ਦੀਆਂ ਪੱਗਾਂ ਉਤਾਰੀਆਂ ਜਾਂਦੀਆਂ ਹੈ, ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ। ਤਾਂ ਕੀ ਸਮਝਿਆ ਜਾਵੇ, ਜਿਹੜੀ ਮਾਨ ਸਰਕਾਰ ਹੈ ਉਹ ਵੀ ਫਿਰ ਕੈਪਟਨਾਂ ਵਾਂਗੂ ਜਾਂ ਬਾਦਲਾਂ ਵਾਂਗੂ? ਨਿੰਦਣਯੋਗ ਹੈ, ਬਹੁਤ ਹੀ ਨਿੰਦਣਯੋਗ ਹੈ ਜਿਹੜਾ ਯੂਨੀਵਰਸਿਟੀ ਦਾ ਮਸਲਾ। ਇਹਨੂੰ ਆਪ ਪਤਾ, ਮਾਨ ਨੂੰ ਪਤਾ ਨਹੀਂ, ਜਿਹਦੇ ਜ਼ਮੀਰ ਜਾਗਦੀ ਹੈ, ਅਤੇ ਫਿਰ ਕਿਉਂ ਇਹ ਉਹਨਾਂ ਦੇ ਮਾਰਦੇ ਕੁੱਟਦੇ ਆ? ਜੇ ਸਾਡੀ ਯੂਨੀਵਰਸਿਟੀ ਜਿਹੜੀ ਲਾਹੌਰ ਤੋਂ ਇੱਥੇ ਆਈ ਸੀ, ਇੱਕੋ ਹੀ ਸਾਡੀ ਉਹ ਹੁਣ ਤੱਕ ਹੈ ਬੱਚਿਆਂ ਦੇ ਵਾਸਤੇ, ਅਤੇ ਉਹਨੂੰ ਵੀ ਜੇ ਕਰਦੇ ਆ, ਕਦੇ ਭਾਖੜਾ 'ਤੇ ਕਰ ਲਿਆ, ਕਦੇ ਉੱਧਰ ਕਰ ਲਿਆ, ਇਹ ਇਹਨਾਂ ਨੂੰ ਸਾਰੀ ਮੂੰਹ ਦੀ ਖਾਣੀ ਪੈਣੀ ਹੈ। ਕੇਂਦਰ ਸਰਕਾਰ ਨੂੰ ਵੀ ਕਿੱਡੀ ਆ, ਕੋਈ ਗੱਲ ਨਹੀਂ। ਪਰਮੇਸ਼ਰ, ਸਾਨੂੰ ਗੁਰੂ 'ਤੇ ਭਰੋਸਾ ਹੈ, ਪਤਾ ਨਹੀਂ ਗੁਰੂ ਨੇ ਕਦੋਂ ਹੁਲਾਰਾ ਦੇ ਦੇਣਾ ਹੈ। ਇਸ ਲਈ ਬੇਨਤੀ ਕਰਦੇ ਹਾਂ ਵੀ ਇਹ ਆਪ ਉਧਰੀਆਂ ਨਾ ਕਰਨ। ਜਿਹੜੀ ਯੂਨੀਵਰਸਿਟੀ ਸਾਡੀ ਉਹ ਬੜੀ ਪੁਰਾਣੀ ਲਾਹੌਰ ਤੋਂ ਆਈ ਵੀ ਯੂਨੀਵਰਸਿਟੀ ਹੈ, ਅਤੇ ਉਹਨੂੰ ਜੇ ਹੱਥ ਪਾਉਂਦੇ ਆ ਤਾਂ ਦਿਨ ਮਾੜੇ ਹੀ ਹੈ ਨਾ, ਚੰਗੇ ਨਹੀਂ। ਅਤੇ ਅਸੀਂ ਸਟੂਡੈਂਟਾਂ ਦੇ ਨਾਲ ਹਾਂ, ਸਟੂਡੈਂਟ ਨੂੰ ਮਿਲ ਕੇ ਆਵਾਂਗੇ, ਜਾਵਾਂਗੇ, ਹੌਸਲਾ ਦੇਵਾਂਗੇ, ਨਾਲ ਖੜਾਂਗੇ ਉਹਨਾਂ ਦੇ। ਸਿੱਧੂ ਸਾਹਿਬ, ਇੱਕ ਲੋਕਾਂ ਦਾ ਸਵਾਲ ਹੈ ਕਿ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਬਾਦਲ ਦਲ ਨੇ ਉਤਾਰਿਆ ਹੋਇਆ। ਸਿਮਰਨਜੀਤ ਸਿੰਘ ਮਾਨ ਸਾਹਿਬ ਪਹਿਲਾਂ ਐਲਾਨ ਕਰ ਚੁੱਕੇ ਨੇ, ਪਹਿਲਾਂ ਤੋਂ ਲੋਕਾਂ ਦੇ ਵਿੱਚ ਵਿਚਰ ਰਹੇ ਨੇ। ਤਾਂ ਜਿਹੜਾ ਯੂਨਾਈਟਿਡ ਅਕਾਲੀ ਦਲ ਹੈ ਉਹਦਾ ਸਟੈਂਡ ਕੀ ਹੈ? ਕਮਲਦੀਪ ਕੌਰ ਦੇ ਹੱਕ ਵਿੱਚ ਜਾਣਗੇ ਜਾਂ ਮਾਨ ਸਾਹਿਬ ਦੀ ਸਪੋਰਟ ਕਰਨਗੇ? ਵੇਖੋ, ਬਾਦਲ ਨੂੰ ਅਸੀਂ ਪੰਥਕ ਨਹੀਂ ਮੰਨਦੇ, ਨਾ ਉਹ ਪੰਥਕ ਹੈ ਅਤੇ ਨਾ ਪੰਥਕ ਹੋਣਾ ਉਹਨੇ। ਉਹ ਬੀਬੀ ਦੀ ਗਲਤੀ ਹੈ, ਇਹਨਾਂ ਦੀ ਝੋਲੀ 'ਚ ਪਈ ਆ, ਉਹ ਇਹਨਾਂ ਦੀ ਝੋਲੀ 'ਚ ਪਈ, ਅਤੇ ਇਹਨਾਂ ਨੂੰ ਕਿਵੇਂ ਵੋਟਾਂ ਪਾਵਾਂਗੇ ਅਸੀਂ?
ਅਸੀਂ ਸਿਮਰਨਜੀਤ ਮਾਨ ਨੂੰ ਪਾਵਾਂਗੇ, ਭਾਵੇਂ ਉਹ ਕਮਲਾ ਸਿਆਣਾ ਜਿਹੋ ਜਿਹਾ ਵੀ ਹੈ। ਇਹ ਬੀਬੀ ਨੂੰ ਨਹੀਂ ਸੀ ਚਾਹੀਦਾ ਉਧਰ ਜਾਣਾ। ਜੋ ਉਹਦੀ ਹਿਸਟਰੀ ਹੈ ਬਾਦਲ ਦਲ ਦੀ, ਜੋ ਹੁਣ ਤੱਕ ਕੀਤਾ ਹੈ, ਤੇ ਉਹਨਾਂ ਕੋਲ ਕੌਣ ਜਾਊਗਾ। ਇਸ ਲਈ ਅਸੀਂ ਤਾਂ ਇੱਧਰ ਖੜਾਂਗੇ। ਮਾਨ ਜਿਸ ਤਰ੍ਹਾਂ ਦਾ ਵੀ ਹੈ, ਚਲੋ ਫਿਰ ਵੀ ਕੁਝ ਨਾ ਕੁਝ ਬੋਲਦਾ ਤਾਂ ਹੈ, ਧਰਮ ਦੀ ਅਣਖ ਹੈ ਉਹਦੀ, ਉਹ ਮਾਨ ਦੇ ਨਾਲ ਕਰਾਂਗੇ ਸਪੋਰਟ। ਯੂਨਾਈਟਿਡ ਅਕਾਲੀ ਦਲ ਦੇ ਲੰਮੇ ਸਮੇਂ ਤੋਂ ਸਰਗਰਮ ਲੀਡਰ ਸਰਦਾਰ ਗੁਰਨਾਮ ਸਿੰਘ ਸਿੱਧੂ ਦੇ ਨਾਲ ਗੱਲਬਾਤ ਕੀਤੀ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਸੰਗਰੂਰ ਦੀਆਂ ਜ਼ਿਮਨੀ ਚੋਣਾਂ ਦੇ ਉੱਪਰ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਲੋਕਾਂ ਦੀ ਨਜ਼ਰ ਬਣੀ ਹੋਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸੰਗਰੂਰ ਜ਼ਿਮਨੀ ਚੋਣਾਂ ਦੇ ਉੱਪਰ ਕੌਣ ਜਿੱਤ ਪ੍ਰਾਪਤ ਕਰਦਾ ਹੈ, ਔਰ ਜਿਹੜੀਆਂ ਪੰਜਾਬ ਦੀਆਂ ਦਰਪੇਸ਼ ਚੁਣੌਤੀਆਂ, ਜਿਹੜੀਆਂ ਸਿੱਖ ਪੰਥ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਨੇ, ਤਾਂ ਉਹਨਾਂ ਨੂੰ ਹੱਲ ਕਰਨ ਵਾਸਤੇ ਕਿਸ ਤਰੀਕੇ ਦੇ ਨਾਲ ਲਾਮਬੰਦ ਹੋਇਆ ਜਾ ਸਕਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਤਮਾਮ ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।